ਸਿਲੀਕਨ ਵੈਲੀ ਦੇ ਇੱਕ CEO ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ। ਉਸਨੇ ਇਹ ਕਿਹਾ ਸੀ ਵੀ ਉਹ ਕੋਵਿਡ-19 ਦੇ ਸੰਬੰਧ ਦੇ ਵਿੱਚ ਇੱਕ ਅਲਰਜੀ ਟੈਸਟ ਜਿਹੜਾ ਤਿਆਰ ਕੀਤਾ ਹੈਗਾ ਆ। ਉਸ ਨੂੰ ਲੋਕਾਂ ਨੇ ਯੂਜ਼ ਵੀ ਕੀਤਾ ਤੇ ਉਹਨੂੰ $24 ਮਿਲੀਅਨ ਪੇ ਬੈਕ ਕਰਨਾ ਪਊਗਾ, ਰੈਸਟੀਟਿਊਸ਼ਨ ਫੈਡਰਲ ਪ੍ਰੋਸੀਕਿਊਟਰਸ ਨੇ ਦੱਸਿਆ, ਤੇ 8 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਹੈਗੀ ਆ। ਮਾਰਕ ਸ਼ੈਨਾ ਨਾਮ ਦਾ 60 ਸਾਲਾਂ ਦਾ, ਉਹਨੂੰ ਪਿਛਲੇ ਸਾਲ ਜੋ ਆ ਅਰੈਸਟ ਕੀਤਾ ਗਿਆ ਸੀ ਕਿਉਂਕਿ ਉਹ ਬਰਾਈਬ ਕਰ ਰਿਹਾ ਸੀ ਡਾਕਟਰਸ ਨੂੰ ਤੇ ਗਵਰਨਮੈਂਟ ਨੂੰ ਡੀਫਰਾਡ ਕਰ ਰਿਹਾ ਸੀ ਤੇ ਆਪਣੀ ਜਿਹੜੇ ਆ ਉਹਦੀ ਜਿਹੜੀ ਕੰਪਨੀ ਸੀ ਮੈਡੀਕੇਅਰ ਨੂੰ $77 ਮਿਲੀਅਨ ਦਾ ਫਰੋਜੂਲੈਂਟ ਕੋਵਿਡ-19 ਤੇ ਅਲਰਜੀ ਟੈਸਟ ਦੇ ਉਹਨ ਬਿੱਲ ਕੀਤੇ ਸੀ। ਸੋ ਇਹ US ਡਿਪਾਰਟਮੈਂਟ ਆਫ ਜਸਟਿਸ ਨੇ ਦੱਸਿਆ ਵੀ ਦੇਖੋ ਝੂਠੇ ਹੀ ਜਿਹੜੇ ਟੈਸਟ ਕਰਨ ਦੇ $77 ਮਿਲੀਅਨ ਉਹ ਲੈ ਗਿਆ, ਪਲੱਸ ਡਾਕਟਰਾਂ ਨੂੰ ਜਿਹੜਾ ਆ ਉਹ ਨਾਲ ਅੰਡਰ ਦੀ ਟੇਬਲ ਪੈਸੇ ਦਿੰਦਾ ਸੀ। ਸੋ ਮਾਰਕ ਸ਼ੈਨਾ ਕਲੇਮਡ ਉਹ ਸਨੀਵੈਲ ਕੈਲੀਫੋਰਨੀਆ ਵੇਸਟ ਕੰਪਨੀ ਆ, ਆਰੀਅਤ ਇਨਕਾਰਪੋਰੇਸ਼ਨ। ਪੂਰੀ ਦੁਨੀਆ ਦੇ ਵਿੱਚ ਇੱਕੋ ਹੀ ਲੈਬੋਰਟਰੀ ਆ ਜਿਹਦੇ ਕੋਲ ਰੈਵੋਲੂਸ਼ਨਰੀ ਮਾਈਕਰੋ ਐਰੇ ਟੈਕਨੋਲੋਜੀ ਹੈਗੀ ਆ ਤੇ ਜੋ ਟੈਸਟ ਕਰਦੀ ਆ ਅਲਰਜੀ ਤੇ ਕੋਵਿਡ-19 ਨੂੰ ਵਿਦ ਸੇਮ ਫਿੰਗਰ ਸਟਿਕ ਟੈਸਟ ਕਿਟ ਦੇ ਨਾਲ। ਇਨਵੈਸਟਰ ਦੇ ਨਾਲ ਜਦੋਂ ਸ਼ੈਨਾ ਨੇ ਕਲੇਮ ਕੀਤਾ ਸੀ ਵੀ ਉਹਨੂੰ ਜਿਹੜਾ ਆ ਨੋਬਲ ਪ੍ਰਾਈਜ਼ ਵੀ ਜਿਹੜਾ ਉਹ ਮਿਲ ਸਕਦਾ ਹੈਗਾ, ਉਹਦੀ ਸ਼ਾਰਟ ਲਿਸਟ ਦੇ ਵਿੱਚ ਹੈਗਾ ਤੇ ਕਹਿੰਦਾ ਸੀ ਵੀ ਜਿਹੜੀ ਆਰੀਅਤ ਕੰਪਨੀ ਹੈਗੀ ਆ ਉਹ $4.5 ਬਿਲੀਅਨ ਤੱਕ ਦੀ ਜਿਹੜੀ ਆ ਪਹੁੰਚ ਜਾਊਗੀ। ਸੋ ਇਹ ਦੇਖੋ ਵੀ ਹੁਣ ਇਦਾਂ ਦੇ ਲੋਕ ਵੀ ਜਿਹੜੇ ਫਰਾਡ ਕਰਦੇ ਆ, ਕਿੱਡਾ ਜਿਹੜਾ ਫਰਾਡ ਆ ਗਵਰਨਮੈਂਟ ਦੇ ਨਾਲ ਕੀਤਾ $77 ਮਿਲੀਅਨ ਦਾ। ਇਹ ਤਾਂ ਹਰਜੋਤ ਸਿੰਘ ਜੀ ਦੇਖੀ ਜਾਓ, ਇਹ ਫੈਡਰਲ ਮਨੀ ਜਿੱਥੇ ਜਿੱਥੇ ਹੈ ਨਾ, ਸਭ ਨੂੰ ਹੀ ਪਤਾ ਵੀ ਵਾਈਡ ਸਪਰੈਡ ਫਰਾਡ ਹੋਇਆ ਕੋਵਿਡ ਪੈਂਡੈਮਿਕ ਦੇ ਜਿਹੜੇ ਉਹ ਫੰਡਸ ਦੇ ਵਿੱਚ। ਬਹੁਤ ਸਾਰੇ ਅੜਿੱਕੇ ਆ ਰਹੇ ਆ ਤੇ ਬਹੁਤ ਸਾਰੇ ਅੜਿੱਕੇ ਜਿਹੜੇ ਉਹ ਆਉਣੇ ਨੇ। ਜਦੋਂ ਲੋਕਾਂ ਨੇ ਗੱਡੀਆਂ ਲੈ ਲਈਆਂ, ਮਹਿੰਗੀਆਂ ਕਾਰਾਂ ਲੈ ਲਈਆਂ, ਘਰ ਲੈ ਲਏ, ਘੜੀਆਂ ਲੈ ਲਈਆਂ, ਉਹ ਸਭ ਹੌਲੀ ਹੌਲੀ ਜਿਹੜੇ ਉਹ ਫੜੇ ਜਾ ਰਹੇ ਆ। ਨੰਬਰ ਸਭ ਕਾ ਆਏਗਾ, ਜਿੱਦਾਂ ਕਹਿੰਦੇ ਹੁੰਦੇ ਆ ਵੀ ਉਹ ਇਸ ਟਾਈਮ ਜਿਹੜੇ ਫੈਡਰਲ ਵਾਲੇ ਆ ਨਾ, ਡਿਪਾਰਟਮੈਂਟ ਆਫ ਜਸਟਿਸ ਵਾਲੇ, ਹੱਥ ਧੋ ਕੇ ਉਹਨਾਂ ਦੇ ਪਿੱਛੇ ਜਿਹੜੇ ਉਹ ਪਏ ਨੇ। ਸਿਲੀਕਨ ਵੈਲੀ ਦੇ ਇੱਕ CEO ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ। ਉਸਨੇ ਇਹ ਕਿਹਾ ਸੀ ਵੀ ਉਹ ਕੋਵਿਡ-19 ਦੇ ਸੰਬੰਧ ਦੇ ਵਿੱਚ ਇੱਕ ਅਲਰਜੀ ਟੈਸਟ ਜਿਹੜਾ ਤਿਆਰ ਕੀਤਾ ਹੈਗਾ ਆ। ਉਸ ਨੂੰ ਲੋਕਾਂ ਨੇ ਯੂਜ਼ ਵੀ ਕੀਤਾ ਤੇ ਉਹਨੂੰ $24 ਮਿਲੀਅਨ ਪੇ ਬੈਕ ਕਰਨਾ ਪਊਗਾ, ਰੈਸਟੀਟਿਊਸ਼ਨ ਫੈਡਰਲ ਪ੍ਰੋਸੀਕਿਊਟਰਸ ਨੇ ਦੱਸਿਆ, ਤੇ 8 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਹੈਗੀ ਆ। ਮਾਰਕ ਸ਼ੈਨਾ ਨਾਮ ਦਾ 60 ਸਾਲਾਂ ਦਾ, ਉਹਨੂੰ ਪਿਛਲੇ ਸਾਲ ਜੋ ਆ ਅਰੈਸਟ ਕੀਤਾ ਗਿਆ ਸੀ ਕਿਉਂਕਿ ਉਹ ਬਰਾਈਬ ਕਰ ਰਿਹਾ ਸੀ ਡਾਕਟਰਸ ਨੂੰ ਤੇ ਗਵਰਨਮੈਂਟ ਨੂੰ ਡੀਫਰਾਡ ਕਰ ਰਿਹਾ ਸੀ ਤੇ ਆਪਣੀ ਜਿਹੜੇ ਆ ਉਹਦੀ ਜਿਹੜੀ ਕੰਪਨੀ ਸੀ ਮੈਡੀਕੇਅਰ ਨੂੰ $77 ਮਿਲੀਅਨ ਦਾ ਫਰੋਜੂਲੈਂਟ ਕੋਵਿਡ-19 ਤੇ ਅਲਰਜੀ ਟੈਸਟ ਦੇ ਉਹਨ ਬਿੱਲ ਕੀਤੇ ਸੀ। ਸੋ ਇਹ US ਡਿਪਾਰਟਮੈਂਟ ਆਫ ਜਸਟਿਸ ਨੇ ਦੱਸਿਆ ਵੀ ਦੇਖੋ ਝੂਠੇ ਹੀ ਜਿਹੜੇ ਟੈਸਟ ਕਰਨ ਦੇ $77 ਮਿਲੀਅਨ ਉਹ ਲੈ ਗਿਆ, ਪਲੱਸ ਡਾਕਟਰਾਂ ਨੂੰ ਜਿਹੜਾ ਆ ਉਹ ਨਾਲ ਅੰਡਰ ਦੀ ਟੇਬਲ ਪੈਸੇ ਦਿੰਦਾ ਸੀ। ਸੋ ਮਾਰਕ ਸ਼ੈਨਾ ਕਲੇਮਡ ਉਹ ਸਨੀਵੈਲ ਕੈਲੀਫੋਰਨੀਆ ਵੇਸਟ ਕੰਪਨੀ ਆ, ਆਰੀਅਤ ਇਨਕਾਰਪੋਰੇਸ਼ਨ। ਪੂਰੀ ਦੁਨੀਆ ਦੇ ਵਿੱਚ ਇੱਕੋ ਹੀ ਲੈਬੋਰਟਰੀ ਆ ਜਿਹਦੇ ਕੋਲ ਰੈਵੋਲੂਸ਼ਨਰੀ ਮਾਈਕਰੋ ਐਰੇ ਟੈਕਨੋਲੋਜੀ ਹੈਗੀ ਆ ਤੇ ਜੋ ਟੈਸਟ ਕਰਦੀ ਆ ਅਲਰਜੀ ਤੇ ਕੋਵਿਡ-19 ਨੂੰ ਵਿਦ ਸੇਮ ਫਿੰਗਰ ਸਟਿਕ ਟੈਸਟ ਕਿਟ ਦੇ ਨਾਲ। ਇਨਵੈਸਟਰ ਦੇ ਨਾਲ ਜਦੋਂ ਸ਼ੈਨਾ ਨੇ ਕਲੇਮ ਕੀਤਾ ਸੀ ਵੀ ਉਹਨੂੰ ਜਿਹੜਾ ਆ ਨੋਬਲ ਪ੍ਰਾਈਜ਼ ਵੀ ਜਿਹੜਾ ਉਹ ਮਿਲ ਸਕਦਾ ਹੈਗਾ, ਉਹਦੀ ਸ਼ਾਰਟ ਲਿਸਟ ਦੇ ਵਿੱਚ ਹੈਗਾ ਤੇ ਕਹਿੰਦਾ ਸੀ ਵੀ ਜਿਹੜੀ ਆਰੀਅਤ ਕੰਪਨੀ ਹੈਗੀ ਆ ਉਹ $4.5 ਬਿਲੀਅਨ ਤੱਕ ਦੀ ਜਿਹੜੀ ਆ ਪਹੁੰਚ ਜਾਊਗੀ। ਸੋ ਇਹ ਦੇਖੋ ਵੀ ਹੁਣ ਇਦਾਂ ਦੇ ਲੋਕ ਵੀ ਜਿਹੜੇ ਫਰਾਡ ਕਰਦੇ ਆ, ਕਿੱਡਾ ਜਿਹੜਾ ਫਰਾਡ ਆ ਗਵਰਨਮੈਂਟ ਦੇ ਨਾਲ ਕੀਤਾ $77 ਮਿਲੀਅਨ ਦਾ। ਇਹ ਤਾਂ ਹਰਜੋਤ ਸਿੰਘ ਜੀ ਦੇਖੀ ਜਾਓ, ਇਹ ਫੈਡਰਲ ਮਨੀ ਜਿੱਥੇ ਜਿੱਥੇ ਹੈ ਨਾ, ਸਭ ਨੂੰ ਹੀ ਪਤਾ ਵੀ ਵਾਈਡ ਸਪਰੈਡ ਫਰਾਡ ਹੋਇਆ ਕੋਵਿਡ ਪੈਂਡੈਮਿਕ ਦੇ ਜਿਹੜੇ ਉਹ ਫੰਡਸ ਦੇ ਵਿੱਚ। ਬਹੁਤ ਸਾਰੇ ਅੜਿੱਕੇ ਆ ਰਹੇ ਆ ਤੇ ਬਹੁਤ ਸਾਰੇ ਅੜਿੱਕੇ ਜਿਹੜੇ ਉਹ ਆਉਣੇ ਨੇ। ਜਦੋਂ ਲੋਕਾਂ ਨੇ ਗੱਡੀਆਂ ਲੈ ਲਈਆਂ, ਮਹਿੰਗੀਆਂ ਕਾਰਾਂ ਲੈ ਲਈਆਂ, ਘਰ ਲੈ ਲਏ, ਘੜੀਆਂ ਲੈ ਲਈਆਂ, ਉਹ ਸਭ ਹੌਲੀ ਹੌਲੀ ਜਿਹੜੇ ਉਹ ਫੜੇ ਜਾ ਰਹੇ ਆ।
ਨੰਬਰ ਸਭ ਕਾ ਆਏਗਾ, ਜਿੱਦਾਂ ਕਹਿੰਦੇ ਹੁੰਦੇ ਆ ਵੀ ਉਹ ਇਸ ਟਾਈਮ ਜਿਹੜੇ ਫੈਡਰਲ ਵਾਲੇ ਆ ਨਾ, ਡਿਪਾਰਟਮੈਂਟ ਆਫ ਜਸਟਿਸ ਵਾਲੇ, ਹੱਥ ਧੋ ਕੇ ਉਹਨਾਂ ਦੇ ਪਿੱਛੇ ਜਿਹੜੇ ਉਹ ਪਏ ਨੇ।